ਅਗਲੀ ਖਬਰ ਵੱਲ ਵਧ ਗਏ ਸ਼ਰਮਾ ਜੀ, ਤੇ ਗੱਲ ਕਰੀਏ ਮੋਦੀ ਸਾਹਿਬ ਦੀ। ਮੋਦੀ ਸਾਹਿਬ ਤੇ ਸਾਲ ਡੇਢ 2 ਸਾਲ ਪਹਿਲਾਂ ਤਾਂ ਐਲੀਗੇਸ਼ਨ ਇਹ ਲੱਗ ਰਹੇ ਸੀਗੇ ਕਿ ਬਈ ਇਹ ਤਾਂ ਕਿਸਾਨਾਂ ਦੀ ਥਾਲੀ 'ਚ ਰੋਟੀ ਟੁੱਕ ਖੋਣ ਜਾ ਰਹੇ ਨੇ। ਪਰ ਹੁਣ ਖਬਰ ਕਹਿ ਰਹੀ ਹੈ ਕਿ ਮੋਦੀ ਦੇ ਹੁਕਮਾਂ ਤੋਂ ਬਾਅਦ ਪੰਜਾਬ ਪੁਲਿਸ ਦੀ ਥਾਲੀ 'ਚ ਪਹੁੰਚ ਗਈ ਕੋਧਰੇ ਦੀ ਰੋਟੀ। ਪ੍ਰਵੀਨ ਜੀ, ਨਰਿੰਦਰ ਮੋਦੀ ਜੀ ਕੱਲ ਪਾਰਟੀ ਦੀ ਬੈਠਕ 'ਚ ਸੀਗੇ ਜੀ, ਤੇ ਉਸ ਬੈਠਕ ਦੌਰਾਨ ਉਹਨਾਂ ਨੇ, ਅਧਿਕਾਰੀ ਵੀ ਮੌਜੂਦ ਸੀ, ਉਹਨਾਂ ਨੇ ਉੱਥੇ ਮੋਟੇ ਅਨਾਜ ਦੀ ਜੰਮ ਕੇ ਤਾਰੀਫ ਕੀਤੀ, ਜਿਸ 'ਚ ਕੰਗਣੀ ਆ ਜਾਂਦਾ ਹੈ, ਕੋਧਰਾ ਆ ਜਾਂਦਾ ਹੈ ਨਾ, ਇਦਾਂ ਜਿਹੜੇ ਉਹ ਅਨਾਜ ਨੇ, ਬਾਜਰਾ ਆ ਜਾਂਦਾ ਹੈ, ਆਪਾਂ ਜਿਹੜੇ ਜਾਂ ਛੋਲਿਆਂ ਦੀ ਰੋਟੀਆਂ ਅੱਗੇ ਆਪਣੇ ਖਾਂਦੇ ਸੀ, ਮਿੱਸੀਆਂ ਰੋਟੀਆਂ ਜਿਵੇਂ ਹੈ ਨਾ, ਉਹ ਸਾਰਾ ਕੁਝ ਜਦੋਂ ਅਸੀਂ ਬਹੁਤ ਦੂਰ ਚਲੇ ਗਏ ਤੇ ਉਸ ਅਨਾਜ ਦਾ ਜ਼ਿਕਰ ਕਰਕੇ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਮੋਟਾ ਅਨਾਜ ਹੈ, ਇਹ ਹੁਣ ਸਾਡੀਆਂ ਤੁਹਾਡੀਆਂ ਥਾਲੀਆਂ 'ਚ ਹੋਣਾ ਚਾਹੀਦਾ। ਠੀਕ ਹੈ। ਕਹਿੰਦੇ ਜੀ ਇਹਦੇ ਨਾਲ ਮਤਲਬ ਕਿ ਇੱਕ ਤਾਂ ਸਿਹਤ ਜਾਬ ਵੀ ਠੀਕ ਰਹਿੰਦੀ ਹੈ, ਬਿਮਾਰੀਆਂ ਘੱਟ ਲੱਗਦੀਆਂ, ਇਸ ਲਈ ਜਿੰਨੀ ਅਫਸਰਸ਼ਾਹੀ ਹੈ ਉਹਨਾਂ ਨੂੰ ਮੋਟਾ ਅਨਾਜ ਵਰਤਣਾ ਚਾਹੀਦਾ। ਮੋਦੀ ਜੀ ਤਾਂ ਇੱਥੋਂ ਤੱਕ ਕਿਹਾ ਕਿ ਜਿਹੜੇ ਹੁਣ ਸਾਡੇ ਵਿਦੇਸ਼ੀ ਮਹਿਮਾਨ ਆਉਂਦੇ ਨੇ, ਜਾਂ ਅਸੀਂ G20 ਕਰਾਉਣ ਜਾ ਰਹੇ ਹਾਂ, ਉਸ ਸਮੇਂ ਜਿਹੜੇ ਮਹਿਮਾਨ ਆਉਣਗੇ ਉਹਨਾਂ ਲਈ ਵੀ ਇਹ ਮੋਟੇ ਅਨਾਜ ਦੇ ਪਕਵਾਨ ਪਰੋਸੇ ਜਾ ਸਕਦੇ ਨੇ। ਠੀਕ ਹੈ। ਇਸ ਨੂੰ ਭਾਰਤੀ ਸ਼ਾਨ ਵਜੋਂ ਪੇਸ਼ ਕਰੋ। ਕਹਿੰਦੇ ਉਹਨਾਂ ਨੇ ਇਹ ਵੀ ਸਲਾਹ ਦਿੱਤੀ ਕਿ ਸਕੂਲਾਂ 'ਚ, ਆਂਗਨਵਾੜੀਆਂ 'ਚ, ਹਸਪਤਾਲਾਂ 'ਚ, ਅਜਿਹੇ ਥਾਵਾਂ ਦੇ ਉੱਤੇ ਵੀ ਮੋਟੇ ਅਨਾਜ ਦੀ ਵਰਤੋਂ ਵਧਾਓ। ਤੇ ਉਧਰ ਉਹ ਹੁਕਮ ਦੇ ਰਹੇ ਸੀ ਇਸ ਗੱਲ ਦਾ, ਜਾਂ ਉਹ ਇਹ ਸਲਾਹ ਦੇ ਰਹੇ ਸੀ, ਨਾਲੇ ਉਹ ਕਹਿ ਰਹੇ ਸੀ ਕਿ ਦੇਸ਼ ਦਾ 80% ਕਿਸਾਨ ਛੋਟੀ ਜ਼ਮੀਨ 'ਚ ਖੇਤੀ ਕਰਦਾ, ਘੱਟ ਜ਼ਮੀਨ 'ਚ ਖੇਤੀ ਕਰਦਾ, ਇਸ ਲਈ ਉਹਦੇ ਕੋਲ ਜ਼ਿਆਦਾ ਦਵਾਈਆਂ ਪਾਉਣ ਦਾ ਸਾਧਨ ਨਹੀਂ ਹੈਗਾ, ਕੁਝ ਨਹੀਂ ਹੈਗਾ, ਤੇ ਜੇਕਰ ਉਹ ਇਹ ਮੋਟਾ ਅਨਾਜ ਬੀਜਦਾ ਤਾਂ ਉਹਦੀ ਵਰਤੋਂ ਜੇਕਰ ਹੁੰਦੀ ਹੈ ਤਾਂ ਉਸ ਨੂੰ ਵੀ ਆਮਦਨ ਹੋਊਗੀ। ਇਹ 'ਚ ਕੋਈ ਸ਼ੱਕ ਨਹੀਂਗਾ ਕਿ ਮੋਟੇ ਅਨਾਜ 'ਚ, ਪ੍ਰਵੀਨ ਜੀ, ਇਹਨਾਂ ਅਨਾਜ ਦੇ ਵਿੱਚ ਇੱਕ ਤਾਂ ਕੈਮੀਕਲ ਬਹੁਤ ਘੱਟ ਪੈਂਦੇ ਨੇ, ਇਹਨਾਂ ਨੂੰ ਕੁਦਰਤੀ ਅਨਾਜ ਵਜੋਂ ਵੀ ਵੇਖਿਆ ਜਾਂਦਾ। ਹਾਂਜੀ। ਦੂਸਰਾ ਇਹ ਹੈ ਕਿ ਇਹਦੇ ਤੇ ਪੈਸਟੀਸਾਈਡ ਦੀ ਲੋੜ ਬਹੁਤ ਘੱਟ ਪੈਂਦੀ ਹੈ। ਤੀਸਰਾ, ਪਾਣੀ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ। ਸੋ ਇਸ ਹਵਾਲੇ ਨਾਲ ਵੀ ਕਿੰਨੀਆਂ ਸਾਡੇ ਸੰਸਥਾਵਾਂ ਨੇ ਜਿਹੜੀਆਂ, ਜਿਵੇਂ ਪੰਜਾਬ 'ਚ ਖੇਤੀ ਵਿਰਾਸਤ ਮਿਸ਼ਨ ਵਰਗੀਆਂ ਸੰਸਥਾਵਾਂ ਨੇ, ਉਹ ਲਗਾਤਾਰ ਕੰਮ ਕਰ ਰਹੀਆਂ ਨੇ ਇਸ ਪਹਿਲੂ ਤੇ। ਤੇ ਉਧਰ ਮੋਦੀ ਦਾ ਹੁਕਮ ਸੀ, ਇੱਧਰ ਪਤਾ ਨਹੀਂ ਉਸੇ ਦਾ ਅਸਰ ਆ ਗਿਆ ਜਾਂ ਆਪਣੀ ਚੇਤਨਾ ਸੀ ਕਿ ਪੰਜਾਬ ਦੇ DGP ਸਾਹਿਬ ਨੇ ਪੰਜਾਬ ਪੁਲਿਸ ਨੂੰ ਹੁਕਮ ਚਾੜਤਾ। ਅੱਛਾ, ਠੀਕ ਹੈ। ਉਹਨਾਂ ਨੇ ਬਕਾਇਦਾ ਚਿੱਠੀ ਜਾਰੀ ਕਰਤੀ ਹੈ ਤੇ ਉਹ ਚਿੱਠੀ ਸਾਰੇ SSP ਨੂੰ ਪਹੁੰਚ ਗਈ। SSP ਨੇ ਅੱਗੇ ਥੱਲੇ ਵੰਡਣੀ ਸ਼ੁਰੂ ਕਰਤੀ ਕਿ ਭਾਈ ਹੁਣ ਮੋਟਾ ਅਨਾਜ ਪੰਜਾਬ ਪੁਲਿਸ ਦੀ ਹਰ ਥਾਲੀ 'ਚ ਚਾਹੀਦਾ, ਕਿਉਂਕਿ ਪੰਜਾਬ ਪੁਲਿਸ, ਪੰਜਾਬ ਦੇ ਜੇਕਰ ਸਾਰੇ ਸਰਕਾਰੀ ਵਿਭਾਗਾਂ ਦਾ ਤੁਸੀਂ ਸਰਵੇ ਕਰਾਓ, ਸਿਹਤ ਦੀ ਜਾਂਚ ਕਰਾਓ, ਤਾਂ ਸਭ ਤੋਂ ਵੱਧ ਬਿਮਾਰੀਆਂ ਪੰਜਾਬ ਪੁਲਿਸ 'ਚ ਨਿਕਲਦੀਆਂ ਨੇ ਜੀ। ਚਾਹੇ ਉਹ ਮੋਟਾਪੇ ਵਾਲੀ ਬਿਮਾਰੀ ਹੋਵੇ, ਚਾਹੇ ਉਹ BP ਦੀ ਬਿਮਾਰੀ ਹੋਵੇ, ਚਾਹੇ ਉਹ ਸ਼ੂਗਰ ਦੀ ਬਿਮਾਰੀ ਹੋਵੇ, ਚਾਹੇ ਮਾਨਸਿਕ ਰੋਗ ਦੇ ਮਸਲੇ ਹੋਣ, ਚਾਹੇ ਚਮੜੀ ਦੇ ਰੋਗ ਦੇ ਮਸਲੇ ਹੋਣ, ਕਿਉਂਕਿ ਜਿਹੀ ਜੀ ਰਫ ਐਂਡ ਟਫ ਨੌਕਰੀ ਪੰਜਾਬ ਪੁਲਿਸ ਦੀ ਆ, ਹੋਰ ਕਿਸੇ ਵਿਭਾਗ 'ਚ ਨਹੀਂ। ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ। ਜਿਵੇਂ ਹੁਣ ਆਪਾਂ ਜੀਰੇ ਵਾਲੇ ਮਾਮਲੇ 'ਚ ਦੇਖ ਲਈਏ, ਉੱਥੇ ਜਿੰਨੇ ਦਿਨਾਂ ਤੋਂ ਧਰਨਾ ਲੱਗਿਆ, ਅਫਸਰ ਤਾਂ ਜਾ ਕੇ ਨਹਾ ਧੋ ਕੇ ਟਿਪ ਟੋਪ ਹੋ ਕੇ ਆ ਜਾਂਦੇ ਨੇ, ਜਿਹੜੇ ਮੁਲਾਜ਼ਮ ਖੜਾਏ ਨੇ ਵਿਚਾਰੇ ਜੀ, ਉਹਨਾਂ ਕੋਲ ਤਾਂ ਮਤਲਬ ਕਿ ਕੱਪੜੇ ਬਦਲਣ ਤੱਕ ਦਾ ਵੀ ਸਮਾਂ ਨਹੀਂ। ਉੱਥੇ ਉਵੇਂ ਹੀ ਸੋਣਾ, ਉਵੇਂ ਹੀ ਮੂੰਹ ਧੋ ਕੇ ਫੇਰ ਖੜ ਜਾਣਾ ਜੀ। ਸੋ ਇਸ ਲਈ 24 ਘੰਟੇ ਡਿਊਟੀ, ਤੋਹੇ ਜਿਹਦੇ ਵਿੱਚ ਫਿਰ ਉਹ ਬਿਮਾਰੀਆਂ ਲੱਗਣ ਦਾ ਕਿੰਨੇ ਕਾਰਨ ਬਣਦੇ ਨੇ। ਸੋ ਇਸ ਦਾ ਵਿੱਚੋਂ ਕੱਢਣ ਦਾ ਹੁਣ ਤਰੀਕਾ ਕਹਿੰਦੇ ਜੀ ਮੋਟਾ ਅਨਾਜ ਹੈ। ਹੁਣ ਪੰਜਾਬ ਦੇ ਬਕਾਇਦਾ ਤੌਰ ਤੇ ਕਿਹਾ ਗਿਆ ਜੀ ਕਿ ਚਾਹੇ BP ਹੁੰਦਾ ਹੋਵੇ, ਚਾਹੇ ਸ਼ੂਗਰ ਹੁੰਦੀ ਹੋਵੇ, ਚਾਹੇ ਮਤਲਬ ਕਿ ਤੁਹਾਨੂੰ ਹੋਰ ਰੋਗ ਹੁੰਦੇ ਹੋਣ, ਉਹਨਾਂ ਸਾਰਿਆਂ ਦੇ ਵਿੱਚੋਂ ਇਹ ਜਿਹੜਾ ਮੋਟਾ ਅਨਾਜ ਹੈ, ਚਾਹੇ ਉਹ ਕੋਧਰੇ ਦੀ ਰੋਟੀ ਹੈ, ਚਾਹੇ ਉਹ ਕੰਗਣੀ ਦੀ ਰੋਟੀ ਹੈ, ਚਾਹੇ ਉਹ ਬਾਜਰੇ ਦੀ ਰੋਟੀ ਹੈ, ਚਾਹੇ ਉਹ ਮਿੱਸੀਆਂ ਮਤਲਬ ਕਿ ਖਾਣਾ ਹੈ ਸਾਡਾ, ਉਹ ਸਾਰਾ ਆਟੇ ਦੀ ਵਰਤੋਂ ਕੀਤੀ ਜਾਵੇ ਤੇ ਉਹ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਇਹ ਖਾਣ ਦੀ ਹਦਾਇਤ ਦਿੱਤੀ ਹੈ, ਤਾਂ ਕਿ ਉਹਦੇ ਨਾਲ ਜਿਹੜੀਆਂ ਬਿਮਾਰੀਆਂ ਨੇ ਉਹ ਤੋਂ ਬਚਿਆ ਜਾ ਸਕਦਾ। ਤੇ ਇਹਦੇ ਨਾਲ ਕਹਿੰਦੇ ਸਰੀਰ ਫਿੱਟ ਵੀ ਰਹਿੰਦਾ ਤੇ ਰੋਗਾਂ ਤੋਂ ਵੀ ਬਚਿਆ ਜਾਂਦਾ ਹੈ, ਡਾਕਟਰਾਂ ਦੇ ਵੱਧ ਪੈਸੇ ਨਹੀਂ ਭਰਨੇ ਪੈਂਦੇ। ਸੋ ਇਸ ਵੱਲ ਨੂੰ ਵਧਿਆ ਜਾ ਰਿਹਾ ਤੇ ਇਹਦੇ ਨਾਲ ਕਹਿੰਦੇ ਕਿ ਇਹ ਜਿਹੜਾ ਅਨਾਜ ਬੀਜਦੇ ਨੇ ਜਿਹੜੇ ਕਿਸਾਨ, ਉਹਨਾਂ ਨੂੰ ਆਮਦਨ ਵੀ ਠੀਕ ਹੁੰਦੀ ਹੈ ਇਹਦੇ ਨਾਲ, ਕਿ ਇਹ ਆਮ ਤੌਰ ਤੇ ਮੰਨਿਆ ਜਾ ਰਿਹਾ ਕਿ ਇਹਦਾ ਭਾਅ ਕਣਕ ਨਾਲੋਂ ਵੱਧ ਹੈ ਜੀ। ਪਰ ਧਿਆਨ ਰੱਖਣ ਵਾਲੀ ਗੱਲ ਹੈ ਕਿ ਅਜੇ ਤੱਕ ਅਸੀਂ ਕਿਸੇ ਵੀ ਅਨਾਜ ਦੀ ਵਰਗ ਵੰਡ ਨਹੀਂ ਕਰ ਸਕੇ। ਬਿਲਕੁਲ ਏਦਾਂ ਹੀ। ਮਤਲਬ ਇਸ ਵਾਰ ਜੇਕਰ ਆਲੂ ਮਹਿੰਗਾ ਚੱਲ ਗਿਆ, ਅਗਲੀ ਵਾਰ ਆਪਣੇ ਸਾਰੇ ਪੰਜਾਬ ਨੇ ਆਲੂ ਹੀ ਬੀਜ ਦੇਣੇ ਜੀ, ਤੇ ਨਤੀਜਾ ਫਿਰ ਆਲੂ ਦਾ ਘਟ ਕੇ ਜਾਂਦਾ। ਹੁਣ ਇਹ ਸਾਰੇ ਮੋਟੇ ਅਨਾਜ ਦਾ ਅਜੇ ਵੀ ਮੰਡੀਕਰਨ ਸਿਸਟਮ ਨਹੀਂ ਹੈਗਾ, ਕਣਕ ਤੇ ਝੋਨੇ ਵਾਂਗ ਰੇਟ ਤੈਅ ਨਹੀਂ ਹੈਗਾ। ਸੋ ਇਸ ਲਈ ਜੇਕਰ ਇੱਕੋ ਵਾਰ ਸਾਰੀ ਝੱਟ ਇੱਧਰ ਲੱਗ ਗਈ ਅਗਲੀ ਵਾਰ, ਤੇ ਫਿਰ ਇਹਦੇ ਭਾਅ ਫਿਰ ਕਿੱਥੇ ਆ ਜਾਣਗੇ। ਤੇ ਇਸ ਲਈ ਸਰਕਾਰ ਜਿਹੜੀ ਚੀਜ਼ ਨੂੰ ਬੜਾਵਾ ਦੇਣਾ ਚਾਹੁੰਦੀ ਹੈ, ਉਹਦੀ MSP ਤੇ ਤਾਂ ਆ ਜਾਵੇ ਜੀ। ਬਿਲਕੁਲ।
ਤੇ ਇਹ ਸਾਰੇ ਮਸਲਿਆਂ ਦਾ ਹੱਲ ਸਵਾਮੀਨਾਥਨ ਰਿਪੋਰਟ 'ਚ ਪਿਆ। ਜੇਕਰ ਸਾਰੀਆਂ ਫਸਲਾਂ ਦੇ ਰੇਟ MSP ਦੇ ਹਿਸਾਬ ਨਾਲ ਆ ਜਾਣ, ਘੱਟੋ ਘੱਟ 23 ਫਸਲਾਂ ਤੇ ਆ ਜਾਣ, ਤਾਂ ਇਹ ਹੈ ਕਿ ਬੰਦਾ ਆਪਣੇ ਇਲਾਕੇ ਦੇ ਹਿਸਾਬ ਨਾਲ, ਆਪਣੀ ਮੰਗ ਦੇ ਹਿਸਾਬ ਨਾਲ, ਆਪਣੀ ਲੋੜ ਦੇ ਹਿਸਾਬ ਨਾਲ ਕੋਈ ਵੀ ਫਸਲ ਬੀਜ ਸਕਦਾ ਕਿ ਭਾਈ ਭਾਅ ਤਾਂ ਮੈਨੂੰ ਮਿਲੇ ਜਾਣਾ ਜੀ। ਤੇ ਫਿਰ ਉਹਦਾ ਫਾਇਦਾ ਹੋਊਗਾ ਕਿ ਸਾਰੀ ਚੀਜ਼ਾਂ ਇੱਕ ਸਮਤਲ 'ਚ ਵੀ ਪੈਦਾ ਹੋ ਜਾਣਗੀਆਂ, ਲੋੜ ਅਨੁਸਾਰ ਵੀ ਪੈਦਾ ਹੋ ਜਾਣਗੀਆਂ, ਇੱਕੋ ਪਾਸੇ ਕਣਕ ਤੇ ਝੋਨਾ ਹੀ ਨਹੀਂ ਚੱਲੀ ਜਾਊਗਾ। ਸੋ ਇਸ ਚੋਂ ਵੀ ਨਿਕਲਿਆ ਜਾਊਗਾ, ਪਾਣੀ ਦੀ ਬੱਚਤ ਵੀ ਹੋਊਗੀ। ਪਰ ਮੈਨੂੰ ਲੱਗਦਾ ਕਿ ਮੋਦੀ ਜੀ ਫਾਰਮੂਲੇ ਜੇ ਸੁਝਾਅ ਦਿੰਦੇ ਨੇ, ਉਹ ਤੋਂ ਬਾਅਦ ਅਗਲਾ ਟਾਸਕ, ਉਹਦੇ ਉੱਤੇ ਗੰਭੀਰਤਾ ਨਾਲ ਕੰਮ ਨਹੀਂ ਕਰਦੇ। ਜੇਕਰ ਇਹ ਇੰਨੀ ਉਹ ਸਮਝ ਹੁੰਦੀ ਤਾਂ ਜਦੋਂ 3 ਖੇਤੀ ਕਾਨੂੰਨ ਚੱਲੇ ਸੀ, ਉਹ ਤੋਂ ਵੱਧ ਤਕਰੀਰਾਂ ਤਾਂ ਨਹੀਂ ਹੋ ਸਕਦੀਆਂ ਨਾ ਹੋਰ ਕਿਤੇ, ਉਹ ਤੋਂ ਵੱਧ ਪਹਿਲੂ ਤਾਂ ਨਹੀਂ ਵਿਚਾਰੇ ਜਾ ਸਕਦੇ। ਸੋ ਜੇਕਰ ਉਸ ਸਮੇਂ 3 ਖੇਤੀ ਕਾਨੂੰਨ ਵਾਪਸ ਲੈਣ ਲੱਗੇ, ਜਿਹੜਾ ਇਹ ਵਾਅਦਾ ਕੀਤਾ ਸੀ ਕਿ ਅਸੀਂ MSP ਦੇਵਾਂਗੇ ਦੇਸ਼ ਭਰ ਦੇ ਕਿਸਾਨਾਂ ਨੂੰ, ਜੇਕਰ ਉਹਨੂੰ ਅਮਲੀ ਜਾਮਾ ਪਹਿਨਾ ਲੈਂਦੇ ਔਰ ਇਲਾਕਾ ਵਾਈਜ਼ ਤੈਅ ਕਰ ਦਿੰਦੇ ਕਿ ਇਸ ਇਲਾਕੇ 'ਚ ਮੱਕੀ ਹੁੰਦੀ ਹੈ ਤਾਂ ਮੱਕੀ ਉਹ ਬੀਜੋ ਭਾਈ, ਭਾਅ ਅਸੀਂ ਦੇਵਾਂਗੇ, ਇਸ ਇਲਾਕੇ ਦਾ ਗੰਨਾ ਵਧੀਆ ਤਾਂ ਗੰਨਾ ਬੀਜੋ ਭਾਈ ਅਸੀਂ ਦੇਵਾਂਗੇ, ਇਸ ਇਲਾਕੇ ਦੀ ਕਪਾਹ ਬੀਜੋ ਅਸੀਂ ਦੇਵਾਂਗੇ, ਇੱਥੇ ਬਾਜਰਾ ਵਧੀਆ ਹੁੰਦਾ ਹੈ, ਇੱਥੇ ਕੰਗਣੀ ਵਧੀਆ ਹੁੰਦੀ ਹੈ, ਇੱਥੇ ਕਣਕ ਦੇਸੀ ਵਧੀਆ ਹੁੰਦੀ ਆ, ਇਸ ਖੇਤੇ 'ਚ ਉਹੀ। ਸੋ ਉਧਰ ਵੱਲ ਨੂੰ ਵਧਿਆ ਵੀ ਜਾ ਸਕਦਾ, ਪਰ ਉਹਦੇ ਲਈ ਸਰਕਾਰ ਉਸ ਤਰ੍ਹਾਂ ਦੀ ਮਨਸ਼ਾ ਔਰ ਪਾਲਿਸੀ ਲੈ ਕੇ ਆਵੇ। ਮੋਦੀ ਜੀ ਦਾ ਹੁਕਮ ਹੋ ਜਾਵੇ, ਚਾਹੇ DGP ਦਾ ਹੁਕਮ ਹੋ ਜਾਵੇ, ਇਹਦੇ ਨਾਲ ਮੋਟੇ ਅਨਾਜ ਬੀਜਣ ਵਾਲੇ ਕਿਸਾਨਾਂ ਨੂੰ ਪਤਾ ਨਹੀਂ ਕਿੰਨਾ ਕੁ ਫਾਇਦਾ ਹੋਣਾ ਜਾਂ ਨਹੀਂ ਹੋਣਾ। ਪਰ ਅੱਜ ਚਰਚਾ ਆਉਣ ਨਾਲ ਜਿਹੜੇ ਕਾਰਪੋਰੇਟ ਘਰਾਣੇ ਹੁਣ ਅੱਜ ਕੱਲ੍ਹ ਥੈਲੀਆਂ 'ਚ ਪਾ ਕੇ ਆਟਾ ਵੇਚਦੇ ਨੇ, ਉਹਨਾਂ ਦੇ ਆਟਿਆਂ ਦੇ ਭਾਅ, ਉਹਨਾਂ ਦੀ ਚੀਜ਼ਾਂ ਦੇ ਭਾਅ ਜ਼ਰੂਰ ਮਹਿੰਗੇ ਹੋ ਜਾਣੇ। ਕਿਸਾਨ ਦੀ ਮਤਲਬ ਕਿ ਜੇਬ 'ਚ ਚਾਹੇ ਨਕਦੀ ਆਵੇ ਨਾ ਆਵੇ, ਪਰ ਕਾਰਪੋਰੇਟ ਘਰਾਣਿਆਂ ਦੀ ਨਕਦੀ ਜ਼ਰੂਰ ਵੱਧ ਜਾਣੀ ਇਹਦੇ ਨਾਲ। ਇਹ ਬਿਲਕੁਲ ਜਿਹੜਾ ਤੁਸੀਂ ਅਖੀਰ ਤੇ ਨੁਕਤਾ ਛੋਇਆ ਨਾ ਸ਼ਰਮਾ ਜੀ, ਇਹੀ ਚੀਜ਼ ਹੈ। ਸਿਆਲ ਆਉਂਦੇ ਜਾਂਦੇ ਆ, ਉਹਨਾਂ ਨੇ ਬਾਜਰਾ ਵੀ ਖਰੀਦਿਆ ਹੋਇਆ, ਉਹਨਾਂ ਨੇ ਮੱਕੀ ਵੀ ਖਰੀਦੀ ਹੋਈ ਹੈ, ਉਹਨਾਂ ਨੇ ਹੋਰ ਜਿੰਨੇ ਮੋਟੇ ਅਨਾਜ ਹੈ, ਕੋਦਰਾ, ਸਭ ਹੁਣ ਤਾਂ ਉਹਨਾਂ ਦੇ ਪੈਕਿੰਗ ਹੋ ਕੇ ਤੇ ਮੋਹਰਾਂ ਲਾ ਕੇ ਬਾਜ਼ਾਰ 'ਚ ਆ ਗਿਆ। ਤੇ ਉੱਤੋਂ ਮੋਦੀ ਸਾਹਿਬ ਦਾ ਬਿਆਨ। ਇੱਕ ਛੋਟਾ ਜਿਹਾ ਕਿੱਸਾ ਸੁਣਾਉਣਾ ਤੁਹਾਨੂੰ। ਕਹਿੰਦੇ ਗਿਆਨੀ ਜੈਲ ਸਿੰਘ ਜਦੋਂ ਮੁੱਖ ਮੰਤਰੀ ਬਣ ਕੇ ਕੋਟਕਪੂਰ ਆਏ ਤਾਂ ਉਹਨਾਂ ਦਾ ਕੋਈ ਮਿੱਤਰ ਸੀ ਕਹਿੰਦਾ। ਹਾਂਜੀ, ਉਹ ਕਹਿੰਦਾ ਪਿਆਜ਼ ਖਰੀਦ ਲਾ। ਬਿਲਕੁਲ, ਤੁਸੀਂ ਖੁਦ ਜਾਣੋ ਸ਼ਰਮਾ ਜੀ। ਤੇ ਉਸ ਇਹ ਫਾਇਦੇ ਦੇਣ ਵਾਲੀਆਂ ਗੱਲਾਂ ਹੁੰਦੀਆਂ ਜਦੋਂ ਤੁਸੀਂ ਕਾਰਪੋਰੇਟਸ ਨੂੰ ਧਨਾਡਾਂ ਦੇ ਘਰ ਭਰਨੇ ਆ ਸਰਮਾਏ ਦੇ ਨਾਲ। ਉਦੋਂ ਫਿਰ ਉਹ ਚੀਜ਼ ਦੀ ਪਹਿਲਾਂ ਬਾਜ਼ਾਰ ਦੇ ਵਿੱਚ ਬੇਕਦਰੀ ਕਰੋ, ਫਿਰ ਉਹਦੀ ਜਦੋਂ ਉਹਨਾਂ ਕੋਲੇ ਚੱਲ ਜਾਵੇ, ਉਹਨਾਂ ਦੇ ਖਜ਼ਾਨੇ ਜ਼ਖੀਰੇ ਫੁੱਲ ਹੋ ਜਾਣ, ਫਿਰ ਉਹਦੀ ਬ੍ਰਾਂਡਿੰਗ ਕਰੋ। ਬਿਲਕੁਲ, ਇਹ ਉਹੀ ਮੁੱਖ ਪ੍ਰਧਾਨ ਮੰਤਰੀ ਸਾਹਿਬ ਨੇ ਜਿਨ੍ਹਾਂ ਨੇ, ਤੁਹਾਨੂੰ ਯਾਦ ਹੋਣਾ, ਨੋਟਬੰਦੀ ਤੋਂ ਬਾਅਦ ਇੱਕ ਦਿਨ ਅਗਲੇ ਦਿਨ ਬਹੁਤ ਵੱਡੇ ਪੇਜ ਤੇ ਪੇਟੀਐਮ ਦੀ ਸ਼ਾਇਦ ਇਹਨਾਂ ਨੇ ਐਡ ਕੀਤੀ ਸੀ ਮੇਰੇ ਖਿਆਲ ਦੇ ਨਾਲ। ਜੋ ਵੀ ਹੈ ਮਤਲਬ ਉਹਨਾਂ ਲਈ ਇਸ਼ਤਿਹਾਰ ਕੰਮ ਸ਼ੁਰੂ ਤੋਂ ਹੀ ਕਰ ਰਹੇ ਨੇ। ਚੰਗਾ ਤਜਰਬਾ।